ਥੀਏਟਰ ਲਿਆ ਪੰਜਾਬੀ, ਉਹਦੇ ਵਿੱਚ ਅਸੀਂ ਐਡਵਾਂਸ ਵੀ ਦਿੱਤਾ, ਕਿਰਾਇਆ ਦਿੱਤਾ। ਉਹਨਾਂ ਨੇ ਸਾਡੇ ਨਾਲ ਜਾਲੀ ਸਟਾਮ ਕਰਕੇ ਪੈਸੇ ਸਾਡੇ ਕੋਲ ਉੱਥੇ ਆਏ ਨੇ, ਜਾਲਸਾਜ਼ੀ ਕੀਤੀ। ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਨੇ ਉਹਨਾਂ ਕੋਲ ਪੂਰਾ ਗੈਂਗ। ਚਾਹੁੰਦੇ ਕੀ ਜੇ ਤੁਸੀਂ ਕਿ ਵੀ ਜਾਂ ਤੁਹਾਨੂੰ ਪੇਮੈਂਟ ਦਿੱਤੀ ਜਾਏ ਜਾਂ ਤੁਹਾਨੂੰ ਥੀਏਟਰ ਦਿੱਤਾ ਜਾਏ? 8-10 ਲੱਖ ਰੁਪਇਆ ਜਾਲਸਾਜ਼ੀ ਨਾਲ ਲੈਂਦੇ ਨੇ, ਫਿਰ ਲੱਖ ਰੁਪਇਆ ਆਪਸ ਚ ਵੰਡਦੇ ਨੇ। ਤੇ ਹੈਲੋ ਗਾਇਜ਼, ਮੈਂ ਤੁਹਾਡਾ ਹੋਸਟ ਹੈ ਹਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 1122 ਤੋਂ ਵੀ ਪਹਿਲੇ ਔਰ ਹਰ ਬੰਦਾ ਜਿਹੜਾ ਮਦਦ ਕਰਨ ਵਾਲਾ ਤੋਂ ਪਹਿਲੇ 1 ਮਿੰਟ ਪਹੁੰਚਦਾ ਹੈ। ਅਤੇ ਅੱਜ ਅਸੀਂ ਵੀ ਮੈਡਮ ਪਾਇਲ ਚੌਧਰੀ ਕੋਲ ਪਹੁੰਚੇ ਹਾਂ, ਕਿਉਂਕਿ ਇਹ ਇਸ ਟਾਈਮ ਕ੍ਰਾਈਸਿਸ 'ਚ ਜਾ ਰਹੀਆਂ ਨੇ। ਅਤੇ ਇੰਨਾ ਖੂਬਸੂਰਤ ਚਿਹਰਾ ਔਰ ਇੰਨੀ ਹਸਮੁਖ ਔਰ ਇੰਨੀ ਆਡੀਅੰਸ ਨੂੰ ਹਸਾਉਣ ਵਾਲੀ ਅੱਜ ਚੁੱਪ ਕਰਕੇ ਕਿਹੜੀਆਂ ਸੋਚਾਂ ਜੀ? ਅਸਲਾਮ ਵਾਲੇਕੁਮ। ਜੀ ਵਾਲੇਕੁਮ ਅਸਲਾਮ। ਹਾਂ ਮੈਡਮ, ਕੀ ਰੌਲਾ ਬਣ ਗਿਆ? ਇੰਨੀ ਹਸੀਨ ਔਰ ਜਮੀਲ ਔਰ ਇੰਨੀ ਅੱਛੀ ਔਰ ਇੰਨਾ ਤੁਹਾਡਾ ਆਡੀਅੰਸ ਜਿਹੜਾ ਨਾ ਇਹਤਰਾਮ ਕਰਦੇ ਨੇ ਔਰ ਇੰਨੇ ਲੋਕਾਂ ਨੂੰ ਹਸਾਉਂਦੇ ਜੇ ਤੁਸੀਂ, ਤੇ ਅੱਜ ਆਪ ਤੁਸੀਂ ਬੜੇ ਮਾਯੂਸ ਜਿਹੇ ਹੋਏ ਜੀ, ਕਿਉਂ? ਬਸ ਉਹਦੀ ਵਜ੍ਹਾ ਇਹੀ ਹੈ ਕਿ ਅਸੀਂ ਥੀਏਟਰ ਲਿਆ ਇੱਥੇ ਸ਼ਾਦੀਪੁਰਾ 'ਚ, ਪੰਜਾਬੀ ਥੀਏਟਰ। ਖੈਰ ਅਸੀਂ ਮਾਯੂਸ ਅੱਲਾ ਦੀ ਜ਼ਾਤ ਤੋਂ ਤੇ ਨਹੀਂ ਹੋਵਾਂਗੇ, ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਦੋਂ ਇੱਕ ਗੰਦ ਪੈ ਜਾਂਦਾ ਨਾ ਤੇ ਉਹਨੂੰ ਸਾਫ਼ ਕਰਨ ਲੱਗਿਆ ਟਾਈਮ ਲੱਗਦਾ। ਉਹ ਯਕਦਮ ਤੇ ਸਹੀ ਨਹੀਂ ਹੋ ਸਕਦਾ। ਤੇ ਅਸੀਂ ਥੀਏਟਰ ਲਿਆ ਪੰਜਾਬੀ, ਉਹਦੇ ਵਿੱਚ ਅਸੀਂ ਐਡਵਾਂਸ ਵੀ ਦਿੱਤਾ, ਕਿਰਾਇਆ ਦਿੱਤਾ। ਉਹਨਾਂ ਨੇ ਸਾਡੇ ਨਾਲ ਜਾਲੀ ਸਟਾਮ ਕਰਕੇ ਪੈਸੇ ਸਾਡੇ ਕੋਲ ਉੱਥੇ ਆਏ ਨੇ, ਜਾਲਸਾਜ਼ੀ ਕੀਤੀ। ਅਤੇ 1 ਮਹੀਨਾ ਥੀਏਟਰ ਚਲਾਇਆ। ਥੀਏਟਰ ਚਲਾਉਣ ਤੋਂ ਬਾਅਦ ਉਹਨਾਂ ਦੀ ਨੀਅਤ ਖਰਾਬ ਸੀ ਪਹਿਲੇ ਹੀ। ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਨੇ ਉਹਨਾਂ ਕੋਲ ਪੂਰਾ ਗੈਂਗ, ਪੂਰਾ 7-8 ਬੰਦੇ ਇੱਕ ਪਾਸੇ ਤੇ ਅਸੀਂ ਇਕੱਲੇ ਇੱਕ ਪਾਸੇ। ਅਸੀਂ ਕੀ ਕਰ ਸਕਦੇ ਸਾਂ? ਉਹਨਾਂ ਨੇ ਸਾਨੂੰ 8-10 ਬੰਦੇ ਜਿਹੜੇ ਪੂਰਾ ਗੈਂਗ ਉਹਨਾਂ ਦਾ, ਜਿਹਦੇ 'ਚ ਖਾਦਮ ਹੁਸੈਨ ਹੈ, ਗੁਲਾਮ ਬਾਸ ਹੈ, ਫਿਰ ਉਹ ਅਫਜ਼ਾਲ ਗਾਰਡ ਹੈਗਾ, ਸ਼ਾਹ ਉਹਨੂੰ ਕਹਿੰਦੇ ਨੇ। ਸ਼ਾਹ ਲੱਗਦਾ ਤੇ ਮੈਨੂੰ ਨਹੀਂ, ਕਾਲਾ ਸ਼ਾਹ ਹੀ ਲੱਗਦਾ। ਅਤੇ ਦੂਸਰਾ ਜਿਹੜਾ ਹੈਗਾ ਹੈ ਆਬਦ ਭੱਟੀ, ਨਾਜ਼ ਥੀਏਟਰ ਦਾ ਪ੍ਰੋਡਿਊਸਰ ਹੈ। ਉਹ ਸਦੀਕ ਸ਼ੇਰੇ ਲਾਹੌਰ ਕਹਿੰਦੇ ਨੇ ਉਹਨੂੰ। ਤੇ ਉਂਝ ਡਰ ਜਾਂਦਾ ਅਗਵਾਈ ਦੇਣ ਲੱਗਿਆ। ਅੱਛਾ, ਸ਼ੇਰੇ ਲਾਹੌਰ ਹੋਵੇ, ਮਲਕ ਥੀਏਟਰ ਦਾ, ਜਾਂ ਕੋਈ ਜੱਟ ਹੋਵੇ ਜਾਂ ਬੱਟ, ਮੈਂ ਸਮਝਦਾ ਵਾਂ ਕਿ ਇੱਕ ਔਰਤ ਨੂੰ ਟਾਰਚ ਕਰਨਾ ਔਰ ਉਹਨੂੰ ਥ੍ਰੈਡ ਕਰਨਾ, ਇਹ ਕੋਈ ਮਰਦਾਨਗੀ ਨਹੀਂ। ਮਰਦਾਨਗੀ ਤੇ ਇਹ ਹੋਵੇ ਕਿ ਕਿਸੇ ਭਾਈ ਨਾਲ ਪੰਗਾ ਪਾਵੇ ਨਾ। ਇਸ ਤਰ੍ਹਾਂ ਹੀ ਗੱਲ ਹੈ। ਭਾਈ ਨਾਲ ਵੀ ਪਾਇਆ ਸੀ ਉਹਨਾਂ ਨੇ, ਆਸਫ ਰਾਈ ਨਾਲ। ਆਸਫ ਰਾਈ ਭਾਈ ਸੀ ਵਿਚਾਰਾ, ਉਹਦੇ ਨਾਲ ਵੀ ਉਹਨਾਂ ਨੇ ਪੰਗਾ ਪਾਇਆ ਸੀ। ਉਹ ਵਿਚਾਰੇ ਉਹਨੂੰ ਵੀ ਲੁੱਟ ਛੁੱਟ ਕੇ ਤੇ ਉਹਨਾਂ ਨੇ ਉੱਥੋਂ ਕੱਢ ਦਿੱਤਾ। ਔਰ ਅੱਜ ਵਿਚਾਰਾ ਮਾਯੂਸ ਫਿਰ ਰਿਹਾ। ਤੇ ਅੱਲਾਹ ਪਾਕ ਉਹਦੀ ਵੀ ਮਦਦ ਕਰੇ। ਵੀ ਇੱਕ ਤੇ ਪਾਇਲ ਜੀ ਔਰਤ ਨਾਜ਼ੁਕ ਹੁੰਦੀ, ਹਾਂਜੀ। ਦੂਸਰਾ ਫਨਕਾਰ ਤੇ ਬਹੁਤ ਜ਼ਿਆਦਾ ਹਸਾਸ ਹੁੰਦਾ। ਤੁਸੀਂ ਔਰਤ ਵੀ ਜੇ, ਫਨਕਾਰ ਵੀ ਜੇ, ਸੁਪਰਸਟਾਰ ਵੀ ਜੇ, ਇਸ ਤਰ੍ਹਾਂ ਹੀ ਹੈ। ਤੇ ਤੁਹਾਨੂੰ ਤੰਗ ਕਰਕੇ ਉਹ ਆਇਆ ਰੋਟੀ ਖਾ ਕੇ ਸੌਂ ਜਾਂਦੇ ਹੋਣਗੇ। ਸ਼ਾਹ ਜੀ ਔਰਤ ਨਾਜ਼ੁਕ ਹੁੰਦੀ ਹੈ, ਪਰ ਅੱਜ ਕੱਲ੍ਹ ਦੀ ਜਿਹੜੀ ਔਰਤ ਹੈ ਨਾ, ਉਹ ਮਜ਼ਬੂਤ ਹੋ ਚੁੱਕੀ ਹੈ। ਉਹ ਨਾਜ਼ੁਕ ਦੇ ਨਾਲ ਨਾਲ ਵਜ਼ਨ ਚੁੱਕਣਾ ਵੀ ਜਾਣਦੀ ਹੈ। ਔਰ ਲੇਡੀਜ਼ ਦੀ ਮਿਸਾਲ ਅਗਰ ਦਿੱਤੀ ਜਾਏ ਤਾਂ ਸਾਡੀ ਚੀਫ ਮਿਨਿਸਟਰ ਵੀ ਲੇਡੀਜ਼ ਹੈ। ਅਤੇ ਸਾਡੀ ਨਸ਼ਰੀਆਤੋ ਇਤਲਾਹਾਤ ਉਜ਼ਮਾ ਬੁਖਾਰੀ ਸਾਹਿਬਾ, ਉਹ ਵੀ ਲੇਡੀਜ਼ ਨੇ। ਮਰੀਮ ਔਰੰਗਜ਼ੇਬ, ਉਹ ਵੀ ਲੇਡੀਜ਼ ਨੇ। ਔਰ ਦੇਖੋ ਕਿ ਇਸ ਤਰ੍ਹਾਂ ਹਕੂਮਤ ਨੂੰ ਉਹ ਚਲਾ ਰਹੀਆਂ ਨੇ ਕਿ ਇੰਝ ਹੀ ਲੱਗ ਰਿਹਾ ਕਿ ਜਿਵੇਂ ਇੱਕ ਮਰਦ ਦੀ ਹਕੂਮਤ। ਬਿਲਕੁਲ। ਔਰ ਐਸੀ ਮਜ਼ਬੂਤੀ ਨਾਲ ਚਲਾ ਰਹੇ। ਅਤੇ ਅਸੀਂ ਵੀ ਉਹੀ ਲੇਡੀਜ਼ ਆ ਨਾ। ਸਾਡੇ ਪਾਕਿਸਤਾਨ ਦੇ ਵਿੱਚ ਅਗਰ ਹਕੂਮਤ ਲੇਡੀਜ਼ ਦੀ ਹੈ ਅਤੇ ਸਾਨੂੰ ਤਾਂ ਫਖਰ ਨਾਲ ਸਾਡਾ ਸੀਨਾ ਜਿਹੜਾ ਉਹ ਚੌੜਾ ਹੋਣਾ ਚਾਹੀਦਾ ਹੈ। ਸਾਡੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ ਕਿ ਸਾਡੀ ਜਿਹੜੀ ਲੇਡੀਜ਼ ਹੈ ਇੰਨਾ ਕੁਛ ਕਰ ਰਹੀ ਹੈ ਅਤੇ ਅਸੀਂ ਛੋਟਾ ਜਿਹਾ ਕਦਮ ਨਹੀਂ ਚੁੱਕ ਸਕਦੇ। ਕੀ ਤੁਸੀਂ ਪੂਰਾ ਸਮਝੇ ਟੂਰਿਜ਼ਮ ਕਿ ਵੀ ਤੁਸੀਂ ਐਡੇ ਬਦਮਾਸ਼ ਜਿਹੜੇ ਤੁਹਾਨੂੰ ਧਮਕੀਆਂ ਵੀ ਲਾ ਰਹੇ ਨੇ ਤੇ ਉਹ ਬੜੇ ਨਾਮਵਰ ਲੋਕ ਨੇ। ਅੱਛਾ, ਤੁਹਾਨੂੰ ਡਰ ਨਹੀਂ ਲੱਗਾ? ਡਰ ਅੱਲਾ ਤੋਂ ਸਿਵਾ ਕਿਸੇ ਤੋਂ ਨਹੀਂ ਲੱਗਦਾ, ਔਰ ਉਹਦੇ ਨਬੀ ਤੋਂ ਸਿਵਾ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਕੋਲੋਂ ਅਸੀਂ ਡਰਦੇ ਹਾਂ। ਬਾਕੀ ਇਹ ਜਿਹੜੇ ਛੋਟੇ ਮੋਟੇ ਬਦਮਾਸ਼ ਨੇ
ਇਹ ਕੀ ਕਰ ਸਕਦੇ ਨੇ ਵਿਚਾਰੇ ਜਿਹੜੇ ਔਰਤ ਦੇ ਪੈਸੇ ਮਾਰਨ ਦੇ ਨੂੰ, ਕਿੱਡੇ ਕੁ ਬਦਮਾਸ਼ ਹੋਣਗੇ ਸ਼ਾਹ ਜੀ। ਆ ਬਦਮਾਸ਼ ਤੇ ਉਹ ਹੁੰਦਾ ਜਿਹੜੇ ਬਦਮਾਸ਼ਾਂ ਕੋ ਪੈਸੇ ਖੋਣ। ਨਹੀਂ, ਮੇਰੇ ਹਿਸਾਬ ਨਾਲ ਤੇ ਸ਼ੇਰੇ ਲਾਹੌਰ ਪਾਇਲ ਚੌਧਰੀ ਨੂੰ ਹੋਣਾ ਚਾਹੀਦਾ ਸੀ ਕਿ ਜਿਹੜੀ ਇੰਨਾ ਵੱਡਾ ਸੀਨਾ ਲੈ ਕੇ ਔਰ ਜਿਹੜੇ ਛਾਤੀਆਂ ਵਾਲੇ ਬੰਦਿਆਂ ਦੇ ਅੱਗੇ ਖਲੋ ਗਈ ਹੈ। ਹੁਣ ਤੁਹਾਡਾ ਕੀ ਅੱਗੇ ਪ੍ਰੋਗਰਾਮ ਹੈ? ਕਾਹਦਾ ਸ਼ਾਹ ਜੀ? ਵਿਆਹ ਦਾ ਨਹੀਂ, ਇਹ ਪੈਸੇ ਲੈਣ ਦਾ। ਨਹੀਂ ਸ਼ਾਹ ਜੀ, ਪ੍ਰੋਗਰਾਮ ਕੀ ਹੋਣਾ, ਗੱਲ ਹੈਗੀ ਕਿ ਅਸੀਂ ਤਾਂ ਅਪੀਲ ਕਰ ਰਹੇ ਹਾਂ। ਅੱਛਾ, ਤੁਸੀਂ ਕਿਉਂਕਿ ਕਿਤੇ ਅਸੀਂ ਕਿਤੇ ਕੋਈ, ਮੈਂ ਮਾਦਰਤ ਦੇ ਨਾਲ ਜੀ ਜੀ ਇਨਸਾਫ ਜਿਹੜਾ ਨਾ, ਇਹ ਸੁਣਿਆ ਕਿ ਬੜਾ ਅੱਛਾ ਹੋ ਰਿਹਾ ਹੈ। ਹਾਂਜੀ। ਔਰ ਮੈਡਮ ਮਰੀਮ ਨੇ ਬੜੀਆਂ ਏਜੰਸੀਆਂ ਦੇ ਉੱਤੇ ਨਾ ਹਾਂਜੀ ਆਪਣਾ ਜਿਹੜਾ ਨਾ ਉਹ ਹਾਂਜੀ ਅਸਰ ਰਸੂਖ ਅੱਛਾ ਰੱਖਿਆ ਹੈ। ਹਾਂਜੀ yes, ਔਰ ਚੀਮਾ ਸਾਹਿਬ ਵੀ ਬਹੁਤ ਅੱਛਾ ਕਰ ਰਹੇ ਨੇ, ਫਿਰ ਕਾਫੀ ਸਾਰੀਆਂ ਏਜੰਸੀਆਂ ਸਾਡੀਆਂ ਮੁਤਹਰਕ ਨੇ। ਜੀ ਜੀ ਇਹ ਬਦਮਾਸ਼ੀ ਤੇ ਤਕਰੀਬਨ ਪੰਜਾਬ 'ਚੋਂ ਖਤਮ ਹੋ ਗਈ ਏ। ਤੇ ਇਹ ਕਿਹੋ ਜਿਹੇ ਬਦਮਾਸ਼ ਨੇ? ਕੋਈ ਸਿਆਸੀ ਬਦਮਾਸ਼ ਨੇ? ਇਹ ਥੋੜੇ ਜਿਹੇ ਸ਼ਾਹ ਜੀ, ਉਹ ਕਹਿੰਦੇ ਨੇ ਨਾ ਕਿ ਐਂਡ ਤੇ ਉਹ ਜਿਹੜੀ ਘਰੋੜੀ ਰਹਿ ਜਾਂਦੀ ਹੈ ਉਹ ਰਹਿ ਗਈ ਹੈ। ਅੱਛਾ, ਤੇ ਉਹ ਵੀ ਜਦੋਂ ਸਾਡੀ ਗਵਰਨਮੈਂਟ ਨੇ ਇੰਜ ਮਿੰਟਰੀ ਲਾਣਾ ਤੇ ਵੀ ਨਿਕਲ ਜਾਣੀ। ਤੇ ਤੁਸੀਂ ਕਿੱਥੇ ਕਿੱਥੇ ਗਏ ਜੇ? ਅਸੀਂ ਗਏ ਹਾਂ ਉਸਮਾਨ ਬੁਖਾਰੀ ਜੀ ਦੇ ਆਫਿਸ ਵੀ ਗਏ ਹਾਂ, ਉੱਥੇ ਵੀ ਅਸੀਂ ਐਪਲੀਕੇਸ਼ਨ ਦਿੱਤੀ ਹੈ। ਔਰ ਅਸੀਂ ਪੰਜਾਬ ਆਰਟਸ ਕੌਂਸਲ 'ਚ ਵੀ ਦਿੱਤੀ ਹੈ ਐਪਲੀਕੇਸ਼ਨ, ਔਰ ਅਸੀਂ SP ਕੈਂਟ ਵੀ ਦਿੱਤੀ ਹੈ, ਔਰ ਮਨਾਵਾ DSP ਸਾਹਿਬ ਨੂੰ ਵੀ ਦਿੱਤੀ ਹੈ। ਤੇ ਉਮੀਦ ਤੇ ਹੈਗੀ ਹੈ ਕਿ ਅੱਲਾਹ ਪਾਕ ਸਾਡੀ ਮਦਦ ਕਰੇਗਾ ਔਰ ਇਨਸ਼ਾਅੱਲਾ। ਨਹੀਂ ਤੇ ਤੁਸੀਂ ਚਾਹੁੰਦੇ ਕੀ ਜੇ ਕਿ ਤੁਹਾਡੇ ਜਿੰਨੇ ਵੀ ਮੁਜਰਮਾਨ ਨੇ ਸਾਰਿਆਂ ਦੇ ਉੱਤੇ ਪਰਚਾ ਨਹੀਂ ਹੈ? ਨਹੀਂ ਸ਼ਾਹ ਜੀ, ਅਸੀਂ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਨੂੰ ਨਾਮਜ਼ਦ ਕੀਤਾ ਜਾਏ। ਠੀਕ ਹੈ, ਉਹ DSP ਸਾਹਿਬ ਨੇ ਉਹਦੇ ਤੇ ਸਾਈਨ ਵੀ ਕਰ ਦਿੱਤੇ ਨੇ। ਸਹੀ। ਤੇ ਪੂਰੀ ਉਮੀਦ ਹੈ ਅੱਲਾ ਦੇ ਘਰ 'ਚ ਕਿ ਉਹ ਸਾਰੇ ਫੜੇ ਜਾਣਗੇ। ਸਾਡੀ ਗਵਰਨਮੈਂਟ ਸਾਡਾ ਸਾਥ ਦੇਗੀ ਤੇ ਇਨਸ਼ਾਅੱਲਾ ਇਹ ਕੀ ਬੜੇ ਬੜੇ ਵੱਡੇ ਬਦਮਾਸ਼ ਨਹੀਂ ਰਹੇ ਤੇ ਇਹ ਕੀ ਨੇ। ਅੱਛਾ, ਤਾਂ ਚਾਹੁੰਦੇ ਕੀ ਜੇ ਤੁਸੀਂ ਕਿ ਵੀ ਜਾਂ ਤੁਹਾਨੂੰ ਪੇਮੈਂਟ ਦਿੱਤੀ ਜਾਏ ਜਾਂ ਤੁਹਾਨੂੰ ਥੀਏਟਰ ਦਿੱਤਾ ਜਾਏ? ਨਹੀਂ ਸ਼ਾਹ ਜੀ, ਮੈਂ ਤੇ ਇਹ ਥੀਏਟਰ ਨਹੀਂ ਲੈਣਾ। ਅੱਛਾ। ਮੈਂ ਤੇ ਇੱਕ ਮਦਦ ਕਰਨ ਲਈ ਆਈ ਸਾਂ ਸਾਰਿਆਂ ਦੀ, ਤੇ ਮੇਰੇ ਉਲਟੀ ਪੈ ਗਈ ਹੈ ਕਿ ਮੇਰਾ ਇੰਨਾ ਨੁਕਸਾਨ ਹੋ ਗਿਆ ਇੱਥੇ ਕੰਮ ਕਰਕੇ। 15-20 ਲੱਖ ਰੁਪਏ ਦਾ ਨੁਕਸਾਨ ਅਸੀਂ ਕਰ ਬੈਠੇ ਹਾਂ, ਔਰ ਜਿਹੜੇ ਅਸੀਂ ਇਹਨਾਂ ਕੋਲ ਪੈਸੇ ਹੀ ਲੈਣੇ ਨੇ ਉਹ ਸਾਡੇ ਉਹ ਵੀ ਸਮਝੋ ਕਿ ਜ਼ਾਇਆ ਹੀ ਨਹੀਂ, ਸਾਨੂੰ ਮਿਲੇ ਹੀ ਨਹੀਂ। ਤੇ ਇਹੀ ਅਸੀਂ ਚਾਹੁੰਦੇ ਹੈਗੇ ਆ ਕਿ ਸਾਨੂੰ ਜਿਹੜੀ ਪੇਮੈਂਟ ਹੈ ਉਹ ਸਾਨੂੰ ਵਾਪਸ ਦਿਲਾਈ ਜਾਏ। ਜਿਹੜਾ ਇਹਨਾਂ ਨੇ ਸਾਡੇ ਜਾਲੀ ਐਗਰੀਮੈਂਟ ਕੀਤਾ ਉਹਨੂੰ ਖਤਮ ਕੀਤਾ ਜਾਏ, ਇਹਨਾਂ ਨੂੰ ਉਹਦੇ ਕਰਨ ਦੀ ਸਜ਼ਾ ਦਿੱਤੀ ਜਾਏ ਜਿਹੜੀ ਜਾਲਸਾਜ਼ੀ ਕਰਕੇ ਇਹਨਾਂ ਨੇ ਜਾਲੀ ਸਟਾਂਪ ਤਿਆਰ ਕੀਤਾ ਤੇ ਸਾਡੇ ਕੋਲ ਪੈਸੇ ਹਥਿਆਲੇ ਨੇ। ਠੀਕ ਹੈ, ਫਰਾਡ ਕੀਤਾ ਤੇ ਮਹੀਨੇ ਬਾਅਦ ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਹਰਾਸਾਂ ਕਰਕੇ ਉਸ ਥੀਏਟਰ 'ਚੋਂ ਬਾਹਰ ਕੱਢ ਦਿੱਤਾ, ਕਿਉਂਕਿ ਬੜਾ ਇਹ ਡਰਾਉਣਾ ਗੈਂਗ ਹੈਗਾ। ਡਰਾਉਂਦੇ ਨੇ ਲੋਕਾਂ ਨੂੰ, ਨਾਲੇ ਪੈਸੇ ਖੋਹ ਲੈਂਦੇ ਨੇ। ਅੱਛਾ, ਉਹਨਾਂ ਨੂੰ ਪਾਇਲ ਜੀ ਪਤਾ ਸੀ ਕਿ ਇੱਕ ਤੇ ਹੈ ਵੇ ਸਨਫੇ ਨਾਜ਼ਕ ਔਰਤ ਹੈ, ਔਰ ਦੂਸਰਾ ਇਹਨਾਂ ਦੇ ਨਾਲ ਬੜਾ ਹੀ ਕਮਜ਼ੋਰ ਜਿਹਾ ਬੰਦਾ ਹੈ ਜਿਹੜਾ ਤੁਹਾਡਾ ਪਾਰਟਨਰ ਹੈ। ਹਾਂ, ਇਹਨਾਂ ਨੂੰ ਅਸੀਂ ਜਦੋਂ ਮਰਜ਼ੀ ਭਜਾ ਦਿਆਂਗੇ ਤੇ ਇਹਨਾਂ ਨੇ ਡਰਦਿਆਂ ਮਾਰਿਆਂ ਗੱਲ ਨਹੀਂ ਕਰਨੀ। ਤੇ ਇਹ ਨਹੀਂ ਪਤਾ ਕਿ ਕਦੀ ਕਦੀ ਚਿੜੀਆਂ ਕੋਲੋਂ ਵੀ ਰੱਬ ਬਾਜ਼ ਮਰਵਾ ਦਿੰਦਾ। ਹਾਂਜੀ, ਇਸ ਤਰ੍ਹਾਂ ਹੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਕਮਜ਼ੋਰ ਸਮਝਦੇ ਹੋ ਸਕਦਾ ਉਹ ਬਹੁਤ ਜ਼ਿਆਦਾ ਉਹਦੀ ਫਰਿਆਦ ਅੱਲਾਹ ਪਾਕ ਸੁਣ ਲਵੇ। ਕੀ ਖਿਆਲ ਹੈ? ਕਿਸੇ ਦੇ ਨਾਲ ਇਸ ਤਰ੍ਹਾਂ ਜ਼ੁਲਮ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਲਾਹ ਪਾਕ ਦੀ ਜ਼ਾਤ ਬਹੁਤ ਵੱਡੀ ਹੈ। ਤੇ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਮਦਦ ਇਮਦਾਦ ਨਹੀਂ ਮਿਲੀ ਸਾਨੂੰ? ਹਾਂਜੀ। ਨਹੀਂ, ਗਵਰਨਮੈਂਟ ਵੱਲੋਂ ਤੇ ਅਸੀਂ ਉਮੀਦ ਕਰਨੇ ਆ ਕਿ ਸਾਨੂੰ ਮਦਦ ਇਮਦਾਦ ਮਿਲੇਗੀ। ਅਸੀਂ ਵੀ ਸ਼ਾਹ ਜੀ ਫਨਕਾਰਾਂ ਲਈ ਕੰਮ ਕਰ ਰਹੇ ਹਾਂ, ਔਰ ਤਬਿੰਦਾ ਅਲੀ ਵੀ ਐਸੇ ਹੀ ਮਕਸਦ ਤੇ ਚੱਲ ਰਹੀ ਹੈ ਕਿ ਕਹਿੰਦੀ ਕਿ ਥੀਏਟਰ ਮਿਲ ਜਾਵੇ। ਜਿਹੜੇ ਗਰੀਬ ਫਨਕਾਰ ਨੇ ਵਿਚਾਰੇ ਦਰ ਬਦਰ ਹੋ ਰਹੇ ਨੇ, ਔਰ ਵਿਚਾਰੇ ਅਪੀਲਾਂ ਕਰ ਰਹੇ ਨੇ ਕਿ ਸਾਨੂੰ ਕੰਮ ਦਿੱਤਾ ਜਾਏ। ਕਿ ਅੱਜ ਕੱਲ੍ਹ ਉਹ ਕੁੜੀਆਂ ਆ ਗਈਆਂ ਨੇ ਸੀਟਾਂ ਵਾਲੀਆਂ, ਉਹ ਸੀਟਾਂ ਲਵਾ ਰਹੀਆਂ ਨੇ, ਉਹਨਾਂ ਨੂੰ ਕਾਸਟ ਕੀਤਾ ਜਾ ਰਿਹਾ। ਪ੍ਰੋਡਿਊਸਰਾਂ ਦੇ ਮੁਤਲਕ ਉਹ ਕਰ ਰਹੇ ਨੇ ਇhtਜਾਜ, ਤੇ ਅਸੀਂ ਵੀ ਉਹਨਾਂ ਦੇ ਨਾਲ ਆ। ਸੀਟਾਂ ਨਾਲ ਕੋਈ ਵੈਗੂਲੈਰਿਟੀ ਵੱਧ ਨਹੀਂ ਰਹੀ? ਹਾਂਜੀ, ਇਹਦੇ ਨਾਲ ਵੱਧ ਰਹੀ ਕਿ ਜਿਹੜੀ 20 ਸੀਟਾਂ ਯਾਨੀ ਕਿ 20 ਬੰਦੇ ਉਹ ਬੁਲਾ ਰਹੀ ਹੈ। ਹਾਂਜੀ, ਤੇ ਉਹ ਅਗਰ 20 ਦੇ ਪਿੱਛੇ ਇਸ ਤਰ੍ਹਾਂ ਬੁਲਾ ਰਹੀ ਹੈ ਵਿਚਾਰੀ ਦਾ ਕੀ ਉਹਦਾ ਨਿਜ਼ਾਮ ਹੋਣਾ ਹੈ। 20 ਬੰਦੇ ਇਕੱਠੇ ਕਰਦੀ ਅਗਰ, ਹਾਂਜੀ, ਤੇ ਉਹ ਜ਼ਾਹਿਰ ਹੈ ਉਹਦੀ ਇੱਜ਼ਤ ਤੇ ਕਿੱਡਾ ਹਮਲਾ ਹੁੰਦਾ ਹੋਣਾ। ਉਹ ਕੀ ਵਿਚਾਰੀ ਕਰ ਰਹੀ ਹੋਣੀ, ਉਹਦੀ ਮਜਬੂਰੀ ਹੋਣੀ। ਹਾਂਜੀ, ਜਾਂ ਉਹਦਾ ਪਤਾ ਨਹੀਂ ਕੀ ਉਹਦੀ ਮਜਬੂਰੀ ਕੋ ਇਸ ਤਰ੍ਹਾਂ ਕਰਕੇ। ਅੱਛਾ, ਤੁਸੀਂ ਵੀ ਐਜ਼ ਏ ਪ੍ਰੋਡਿਊਸਰ ਕਾਫੀ ਡਰਾਮੇ ਪ੍ਰੋਡਿਊਸ ਕੀਤੇ ਨੇ, ਤੁਸੀਂ ਤੇ ਨਹੀਂ ਕਿਸੇ ਨੂੰ ਕਿਹਾ? ਨਹੀਂ ਸਰ, ਮੈਂ ਐਜ਼ ਏ ਪ੍ਰੋਡਿਊਸਰ ਤੇ ਇੱਥੇ ਹੀ ਹੁਣ ਮੈਂ ਜਦੋਂ ਠੇਕੇ ਤੇ ਥੀਏਟਰ ਲਿਆ ਸੀ ਇੱਥੇ ਹੀ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਪ੍ਰੋਡਿਊਸਰ ਬਣ ਜਾਵਾਂ, ਪਰ ਅੱਲਾ ਮਾਫ ਕਰੇ ਪ੍ਰੋਡਿਊਸਰ ਬਣਨਾ ਤੇ ਬੜਾ ਹੀ ਮੁਸ਼ਕਿਲ ਕੰਮ ਹੈ।
ਮੁਸ਼ਕਲ ਕੰਮ ਹੈ ਥੀਏਟਰ ਲੈ ਕੇ ਤੇ ਉਹਨੂੰ ਲੈ ਕੇ ਚੱਲਣਾ ਔਰ ਇਹੋ ਜਿਹੇ ਦਰਿੰਦਿਆਂ ਨਾਲ ਲੜਨਾ, ਉਤੋਂ ਫਰਾਡ ਗੈਂਗ ਲੱਭ ਜੇ, ਫਰਾਡ ਗੈਂਗ ਲੱਭ ਜੇ ਤੇ ਉਹ ਵੀ ਤੁਹਾਡੇ ਲਈ ਬੈਡ ਲੱਕ ਹੋ ਜਾਂਦੀ ਹੈ। ਇਹ ਜਿਹੜਾ ਫਰਾਡ ਗੈਂਗ ਹੈ ਇਹਨਾਂ ਨੇ ਸਾਰੇ ਅਰੇਂਜ ਕਰਕੇ ਇਹ ਪੂਰਾ ਇੱਕ ਨਾਜ਼ਰੀਨ ਇਹ ਇੱਕ ਗੈਂਗ ਬਣਿਆ ਹੋਇਆ ਹੈ ਜਿਹਦੇ ਵਿੱਚ ਖਾਦਮ ਹੁਸੈਨ ਹੈ, ਠੀਕ ਹੈ। ਇਹ ਪੈਸੇ ਖਾਣ ਦੇ ਇਹਨਾਂ ਨੇ ਜ਼ਰੀਏ ਬਣਾਏ ਨੇ, ਕਿਉਂਕਿ ਤੁਹਾਡੀ ਤੁਸੀਂ ਵੀ ਇਹ ਚੀਜ਼ ਨੂੰ ਸਮਝਦੇ ਹੋ ਕਿ ਅੱਜ ਕੱਲ੍ਹ ਥੀਏਟਰ ਕਿੰਨਾ ਕੁ ਚੱਲ ਰਿਹਾ, ਲੋਕਡਾਊਨ ਵਿੱਚ ਕਿੰਨਾ ਕੁ ਚੱਲ ਰਿਹਾ ਹੋਏਗਾ, ਤੇ ਉਹ ਵਿਚਾਰਿਆਂ ਨੂੰ ਪੈਸੇ ਹੁਣ ਕਿਸੇ ਪਾਸੋਂ ਨਹੀਂ ਆਉਂਦੇ ਤੇ ਫਿਰ ਉਹਨਾਂ ਨੂੰ ਹੁੰਦਾ ਕਿ ਜਿਹੜੀ ਪਿਛਲੀ ਪਾਰਟੀ ਉਹਨੂੰ ਕੱਢੋ, ਅੱਗੋਂ ਫਿਰ 5 ਲੱਖ ਰੁਪਇਆ ਫੜੋ, 3,10,000 ਰੁਪਇਆ, ਯਾਨੀ ਕਿ ਉਹਨੇ ਇੱਕ ਅੱਗੋਂ ਨਵੀਂ ਪਾਰਟੀ ਨੂੰ ਅਗਰ ਥੀਏਟਰ ਦੇਣਾ ਨਾ ਤੇ ਸਮਝੋ ਕਿ 10 ਲੱਖ ਰੁਪਇਆ ਤਾਂ ਉਹਨੇ ਲੈ ਲੈਣਾ ਬਿਲਕੁਲ। ਕੀ ਖਿਆਲ ਹੈ? ਐਡਵਾਂਸ 10 ਲੱਖ ਉਹਨੇ ਲੈ ਲੈਣਾ। ਅਗਰ ਅਸੀਂ ਉਹਨੂੰ 3,10,000 ਰੁਪਇਆ ਦਿੰਦੇ ਆ ਹਾਂਜੀ ਤੇ ਉਹਦੇ ਲਈ ਕੀ ਹੈ? ਹਾਂ ਉਹਦੇ ਲਈ ਤੇ ਇੱਕ ਨਿਵਾਲਾ ਹੀ, ਹੁਣ ਇਹਨੇ 8-10 ਬੰਦੇ ਗੈਂਗ 'ਚ ਸ਼ਾਮਲ ਨੇ ਤੇ ਉਹ ਵਿਚਾਰਿਆਂ ਨੂੰ ਤੇ 50,000 ਵੀ ਨਹੀਂ ਆਉਂਦਾ ਨਹੀਂ ਆਉਂਦਾ। ਕੀ ਖਿਆਲ ਹੈ? ਤੇ ਜਦੋਂ 8-10 ਲੱਖ ਰੁਪਇਆ ਜਾਲਸਾਜ਼ੀ ਨਾਲ ਲੈਂਦੇ ਨੇ ਫਿਰ ਲੱਖ ਰੁਪਇਆ ਆਪਸ 'ਚ ਵੰਡਦੇ ਨੇ ਤੇ ਕੀ ਖਿਆਲ ਹੈ? ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਯਾਨੀ ਕਿ ਜਿਹੜੇ ਚੌੜੇ ਹੋ ਗਏ ਸਾਡੇ ਅੱਗੇ ਫਿਰਦੇ ਨੇ, ਸਾਡੇ ਪੈਸਿਆਂ ਤੇ ਹੀ ਫਿਰਦੇ ਨੇ। ਹਾਂਜੀ ਇਹ ਵੀਡੀਓ ਅੱਛੀ ਲੱਗੇ ਔਰ ਐਜ਼ ਏ ਇਨਸਾਨ, ਐਜ਼ ਏ ਹਿਊਮੈਨਿਟੀ ਇਹਦੀ ਤੁਸੀਂ ਮਦਦ ਵੀ ਕਰੋ, ਔਰ ਮਦਦ ਕਰਨ ਦਾ ਇਹ ਵੀ ਤਰੀਕਾ ਹੈ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ ਤਾਂ ਕਿ ਉਹਨਾਂ ਹੁਕਮਰਾਨਾਂ ਦੇ ਚਿਹਰਿਆਂ ਦੇ ਅੱਗੇ ਔਰ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਕਿ ਤੁਸੀਂ ਤੇ ਕਹਿੰਦੇ ਹੋ ਕਿ ਜ਼ੁਲਮ ਮੁੱਕ ਗਿਆ ਮਗਰ ਹੱਲੇ ਜ਼ੁਲਮ ਹੈ, ਇਹਨੂੰ ਮਜ਼ੀਦ ਮਕਾਨ ਦੀ ਜ਼ਰੂਰਤ ਹੈ। ਤੇ ਪਾਇਲ ਜੀ ਕੋਈ ਤੁਸੀਂ ਆਖਰੀ? ਹਾਂਜੀ ਸ਼ਾਹ ਜੀ, ਮੈਂ ਜ਼ਰੂਰ ਮੈਸੇਜ ਦੇਣਾ ਚਾਹਾਂਗੀ ਕਿ 8-10 ਬੰਦੇ ਨੇ ਜਿਹਦੇ ਵਿੱਚ ਬਾਬਰ ਹੁਸੈਨ ਹੈ, ਆਸਫ ਜੱਟ ਉਰਫ ਮਿੱਠੂ ਹੈ, ਖਾਦਮ ਹੁਸੈਨ ਹੈ, ਗੁਲਾਮ ਬਾਸ ਹੈ, ਫਿਰ ਅਫਜ਼ਾਲ ਗਾਰਡ ਹੈ, ਆਬਦ ਪੱਟੀ ਹੈ ਨਾਜ਼ ਥੀਏਟਰ ਦਾ ਪ੍ਰੋਡਿਊਸਰ, ਔਰ ਸਦੀਕ ਹੈ ਜਿਹੜਾ ਮਲਕ ਥੀਏਟਰ ਦਾ ਪ੍ਰੋਡਿਊਸਰ ਹੈ। ਇਹਨਾਂ ਸਾਰਿਆਂ ਨੂੰ ਫੜਿਆ ਜਾਏ ਔਰ ਇਹਦੇ ਵਿੱਚ ਨਾਮਾਲੂਮ ਅਫਰਾਦ ਵੀ ਹੈਗੇ ਨੇ ਜਿਹੜੇ ਸ਼ਾਹ ਜੀ ਉਹਨਾਂ ਦੇ ਕਰਤਾ ਧਰਤਾ, ਹਾਂ ਉਹਨਾਂ ਦੇ ਕਰਤਾ ਧਰਤਾ ਜਿਨ੍ਹਾਂ ਨੂੰ ਲੈ ਕੇ ਉਹ ਗੱਡੀਆਂ ਰੋਕਦੇ ਨੇ ਤੇ ਸਾਨੂੰ ਰੋਕਦੇ ਨੇ, ਨਾਮਾਲੂਮ ਅਫਰਾਦ ਵੀ ਹੈਗੇ ਨੇ। ਅਗਰ ਸਾਡੀ ਜਾਨ ਨੂੰ ਕੋਈ ਖਤਰਾ ਹੈ ਜਾਂ ਕੁਛ ਸਾਨੂੰ ਹੁੰਦਾ ਹੈ, ਸਾਡੇ ਨਾਲ ਕੋਈ ਮਿਸਬਿਹੇਵ ਹੁੰਦਾ ਤੇ ਇਹਦੇ ਜ਼ਿੰਮੇਦਾਰ ਸ਼ਾਹ ਜੀ ਨੂੰ ਅਗਰ ਕੋਈ ਖਰਾਸ਼ ਵੀ ਲੱਗਦੀ ਹੈ ਜਾਂ ਸਾਨੂੰ ਕੋਈ ਨੁਕਸਾਨ ਪਹੁੰਚਦਾ, ਸਾਡੀ ਜਾਨ ਤੇ ਕੋਈ ਵੀ ਐਲੀਗੇਸ਼ਨ ਜਾਂ ਕੋਈ ਹਮਲਾ ਹੁੰਦਾ ਹੈ ਤੇ ਇਹਦੇ ਜ਼ਿੰਮੇਦਾਰ ਇਹ ਪੂਰਾ ਗੈਂਗ ਹੋਏਗਾ ਪੰਜਾਬੀ ਥੀਏਟਰ ਦਾ। ਬਹੁਤ ਸ਼ੁਕਰੀਆ। ਓਕੇ ਨਾਜ਼ਰੀਨ, ਅੱਲਾ ਹਾਫਿਜ਼।